ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਸਵਾਗਤ, ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਅੰਤਰਰਾਸ਼ਟਰੀ ਪੱਧਰ ਤੇ ਇਸ ਤਰੀਕੇ ਦੇ ਨਾਲ ਡਿਪਲੋਮੈਸੀ ਦੇ ਵਿੱਚ ਭਾਰਤ ਦੀ ਸਥਿਤੀ ਨਜ਼ਰ ਆਉਂਦੀ ਹੈ, ਜਿਸ ਤਰੀਕੇ ਦੇ ਨਾਲ ਟ੍ਰੇਡ ਡੀਲਸ ਦੇ ਵਿੱਚ ਭਾਰਤ ਦੀ ਸਥਿਤੀ ਨਜ਼ਰ ਆਉਂਦੀ ਹੈ, ਇਹ ਹੈਰਾਨ ਕਰਨ ਵਾਲੀ ਚੀਜ਼ ਹੈ। ਇੱਕ ਪਾਸੇ ਟਰੰਪ ਸਾਹਿਬ ਨੂੰ ਮੋਦੀ ਜੀ ਕਹਿੰਦੇ ਨੇ ਕਿ ਇਹ ਤਾਂ ਜੀ ਮਾਈ ਡੀਅਰ ਫਰੈਂਡ ਨੇ, ਪਰ ਉਧਰ ਡੀਅਰ ਫਰੈਂਡ ਹੋਣੀ ਚੰਨ ਚੜਾਈ ਜਾਂਦੇ ਨੇ। 25% ਪਹਿਲਾਂ ਟੈਰਿਫ ਲਾਇਆ, ਉਸ ਤੋਂ ਬਾਅਦ ਉਹਦੇ ਵਿੱਚ ਹੀ 25% ਦਾ ਵਾਧਾ ਹੋਰ ਕਰਕੇ ਉਹਨੂੰ 50% ਕਰ ਦਿੱਤਾ। ਤੇ ਕਿਵੇਂ ਮੰਨੀਏ ਇਸ ਚੀਜ਼ ਨੂੰ ਕਿ ਭਾਰਤ ਵਿਸ਼ਵ ਗੁਰੂ ਬਣਦਾ ਜਾ ਰਿਹਾ ਹੈ ਤੇ ਇਹ ਤਾਂ ਐਂ ਲੱਗਦਾ ਜਿਵੇਂ ਭਾਰਤ ਪਟੜੀ ਤੋਂ ਉਤਰ ਚੁੱਕਿਆ ਹੋਵੇ। ਇਸ ਵਪਾਰ ਦੇ ਬਾਰੇ, ਇਸ ਟੈਰਿਫ ਬਾਰੇ ਕੀ ਆਖੋਗੇ? ਦੇਖੋ, 25% ਟੈਰਿਫ ਹੋਰ ਐਕਸਟਰਾ ਲਾ ਦਿੱਤਾ ਹੈ ਤੇ ਇਹ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਦੰਡ ਦੇਣ ਵਾਸਤੇ ਇਹ ਕਾਰਵਾਈ ਕੀਤੀ ਹੈ ਭਾਰਤ ਤੇ 50% ਟੋਟਲ ਹੁਣ ਅੱਜ ਦੇ ਟਾਈਮ ਟੈਰਿਫ ਹੋ ਚੁੱਕਿਆ ਹੈਗਾ। ਤੇ ਇਸ ਤੇ ਦੇਖੋ, ਇਹ ਕੁਝ ਚੀਜ਼ਾਂ ਸੀਗੀਆਂ ਪਹਿਲਾਂ, ਜਿਵੇਂ ਅਪ੍ਰੈਲ 'ਚ ਕੁਝ ਚੀਜ਼ਾਂ ਨੂੰ ਛੋਟ ਮਿਲੀ ਸੀ, ਜਿਹਦੇ 'ਚ ਜਿਹੜੇ ਜੈਨਰਿਕ ਦਵਾਵਾਂ ਹੈਗੀਆਂ ਉਹ ਉਹਦੇ 'ਚ ਸ਼ਾਮਲ ਨਹੀਂ ਸੀ। ਬਾਕੀ ਤਾਂ ਕਈ ਸਾਰੇ ਚੀਜ਼ਾਂ ਸੀਗੀਆਂ, ਲੇਕਿਨ ਫਿਰ ਹੁਣ ਆਪਾਂ ਦੇਖ ਰਹੇ ਹਾਂ ਕਿ 25% ਟੈਰਿਫ ਕੀਤਾ ਗਿਆ ਸੀਗਾ ਤੇ 25 ਹੁਣ ਦੁਬਾਰੇ ਤੋਂ ਆਪਾਂ ਕਹਿ ਲਈਏ ਕਿ ਉਸ ਤੇ ਐਕਸਟਰਾ ਦੰਡਾਤਮਕ ਕਹਿ ਰਹੇ ਨੇ, ਉਹਨੂੰ ਫਾਈਨ ਦੇ ਤੌਰ ਤੇ ਕਹਿ ਰਹੇ ਨੇ, ਤੇ 50% ਟੋਟਲ ਟੈਰਿਫ ਹੋ ਗਿਆ ਹੈਗਾ। ਤੇ ਰੋਇਟਰਸ ਦੀ ਇੱਕ ਰਿਪੋਰਟ ਮੁਤਾਬਕ ਦੋਵੇਂ ਜਿਹੜੀ ਰਾਜਧਾਨੀਆਂ ਹੈਗੀਆਂ ਉਹਨਾਂ ਦੇ ਸੂਤਰ ਇਹ ਕਹਿੰਦੇ ਨੇ ਕਿ ਇਸ ਗਤੀਰੋਧ ਦੇ ਪਿੱਛੇ, ਮਤਲਬ ਇਸ ਪੂਰੇ ਪ੍ਰਕਰਨ ਦੇ ਪਿੱਛੇ ਕਈ ਸਾਰੇ ਕਾਰਨ ਨੇ। ਇਹਦੇ 'ਚ ਇਹ ਵੀ ਹੈਗਾ ਕਿ ਜਿਹੜੇ ਦਿੱਲੀ ਦੇ ਅਧਿਕਾਰੀ ਹੈਗੇ ਆ ਉਹ ਜਿਹੜਾ ਅਨੁਮਾਨ ਲਾ ਰਹੇ ਨੇ ਉਹ ਗਲਤ ਹੈ। ਇਸ ਕਰਕੇ ਜਿਹੜੇ ਜ਼ਿਆਦਾਤਰ ਜਿਹੜੇ ਪਹਿਲੂ ਨੇ ਸੌਦੇ ਦੇ, ਜਿਹੜੇ ਆਪਾਂ ਕਹਿ ਲਈਏ ਕਿ ਜਿਹੜਾ ਦੋਵਾਂ ਵਿਚਕਾਰ ਐਗਰੀਮੈਂਟ ਹੋਣ ਜਾ ਰਿਹਾ ਸੀ, ਉਹਦੇ ਤੇ ਸਹਿਮਤੀ ਨਹੀਂ ਬਣ ਪਾਈ ਸੀ। ਤੇ ਵਾਈਟ ਹਾਊਸ ਇੰਡੀਆ ਦੀ ਐਗਰੀਰੀਅਨ ਅਤੇ ਡੇਅਰੀ ਪ੍ਰੋਡਕਟਸ ਦੇ ਵਿੱਚ ਨਰਮ ਰੁਖ ਅਪਣਾਉਣਾ ਚਾਹੁੰਦਾ ਸੀਗਾ। ਤੇ ਲੇਕਿਨ ਜਿਹੜਾ ਵਾਸ਼ਿੰਗਟਨ ਦਾ ਇੱਕ ਅਧਿਕਾਰੀ ਹੈ ਉਹ ਇਹ ਕਹਿ ਰਿਹਾ ਹੈਗਾ ਕਿ ਟਰੰਪ ਹੋਰ ਜ਼ਿਆਦਾ ਰਿਆਇਤਾਂ ਦੇਣਾ ਚਾਹੁੰਦੇ ਸੀਗੇ, ਪਰ ਦਿੱਕਤ ਇਹ ਆਈ ਕਿ ਜਿਹੜੇ ਦਿੱਲੀ ਦੇ ਕੁਛ ਅਧਿਕਾਰੀ ਸੀਗੇ ਉਹ ਜ਼ਿਆਦਾ ਔਰ ਕੌਨਫੀਡੈਂਟ ਹੋ ਗਏ ਤੇ ਉਹਨਾਂ ਦੇ ਇਸ ਕਿਸਮ ਦੇ ਰਵੱਈਏ ਕਰਕੇ ਹੀ ਜਿਹੜਾ ਟਰੰਪ ਦਾ ਜਿਹੜਾ ਪੂਰਾ ਐਡਮਿਨਿਸਟ੍ਰੇਸ਼ਨ ਸੀ ਉਹਨੂੰ ਲੱਗਿਆ ਕਿ ਇਹ ਤਾਂ ਜ਼ਿਆਦਾ ਉਂਗਲ ਫੜ ਕੇ ਬਾਂਹ ਫੜਨ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਉੱਥੇ ਗੱਲ ਵਿਗੜੀ ਹੈ ਜੀ। ਫਿਰ ਉੱਥੇ ਕਿਤੇ ਨਾ ਕਿਤੇ ਜਿਹੜੀ ਇਹ ਦੋਵੇਂ ਇੰਡੀਆ ਤੇ ਪਾਕਿਸਤਾਨ, ਇੰਡੀਆ ਦਾ ਪਾਕਿਸਤਾਨ ਦੇ ਰੋਲੇ 'ਚ, ਹਾਲਾਂਕਿ ਇਹਨਾਂ ਨੇ ਮੀਡੀਏਸ਼ਨ ਕੀਤੀ ਸੀ, ਟਰੰਪ ਇਹ ਦਾਵਾ ਕਰਦਾ ਰਿਹਾ, ਲੇਕਿਨ ਇੰਡੀਆ ਨੇ ਉਹਨੂੰ ਉਹ ਤੋਂ ਦੂਰੀ ਬਣਾ ਲਈ ਸੀ। ਤੇ ਜਿਹੜੇ ਭਾਰਤੀ ਅਧਿਕਾਰੀ ਸੀਗੇ ਉਹ ਓਵਰ ਕੌਨਫੀਡੈਂਟ ਹੋ ਗਏ ਸੀਗੇ ਤੇ ਟਰੰਪ ਦੇ ਐਡਮਿਨਿਸਟ੍ਰੇਸ਼ਨ ਨੂੰ ਲੱਗਿਆ ਕਿ ਇਹ ਤਾਂ ਜਿਹੜਾ ਆਪਾਂ ਕਹਿ ਲਈਏ ਕਿ ਉਂਗਲ ਫੜ ਕੇ ਬਾਂਹ ਫੜਨ ਵਾਲੀ ਗੱਲ ਹੈ। ਉੱਥੋਂ ਇਹ ਚੀਜ਼ਾਂ ਵਿਗੜੀਆਂ ਨੇ, ਇਹ ਰੋਇਟਰ ਦੀ ਰਿਪੋਰਟ ਕਹਿ ਰਹੀ ਹੈ। ਉਹਦੇ 'ਚ ਦੇਖੋ ਕਈ ਚੀਜ਼ਾਂ ਨੇ। ਦ ਇਕਨੋਮਿਸਟ ਦੀ ਰਿਪੋਰਟ ਹੈ, ਉਹ ਇੱਕ ਅੱਡ ਦਾਵਾ ਕਰ ਰਹੀ ਹੈ। ਉਹ ਇੱਕ ਅੱਡ ਦਾਵਾ ਇਹ ਕਹਿ ਰਹੀ ਹੈ ਕਿ ਵਾਈਟ ਹਾਊਸ ਨੂੰ ਲੱਗਦਾ ਗਾ ਕਿ ਨਰਿੰਦਰ ਮੋਦੀ ਵਾਸਤੇ ਡੋਨਾਲਡ ਟਰੰਪ ਨੇ ਜਿੰਨਾ ਕੁਛ ਕੀਤਾ ਹੈਗਾ ਉਹਨਾਂ ਉਹ ਮੰਨਦੇ ਨਹੀਂ ਮੀਡੀਆ 'ਚ। ਇਸ ਕਰਕੇ ਉਹ ਆਪਾਂ ਕਹਿ ਲਈਏ ਕਿ ਪਿੱਛੇ ਹਟੇ ਨੇ। ਦੂਜਾ, ਟਰੰਪ ਹੋਣੀ ਕਈ ਵਾਰ ਕਹਿ ਚੁੱਕੇ ਨੇ ਕਿ ਅਮਰੀਕੀ ਹਥਿਆਰ ਖਰੀਦੇ ਜਾਣ ਜਾਂ ਫਿਰ ਹੋਰ ਜਿਹੜੇ ਦੂਜੇ ਚੀਜ਼ਾਂ ਹੈਗੀਆਂ ਉਹਦੇ ਤੇ ਉਹਨਾਂ ਦੀ ਗੱਲ ਮੰਨੀ ਜਾਵੇ, ਪਰ ਉਹ ਨਰਿੰਦਰ ਮੋਦੀ ਮੰਨਦੇ ਨਹੀਂ। ਇਸ ਕਰਕੇ ਪਿੱਛੇ ਹਟੇ ਨੇ। ਬਾਕੀ ਦੇਖੋ, ਇਹ ਤਾਂ ਗੱਲ ਹੈਗੀ ਆ ਕਿ ਜਿਹੜਾ ਡਿਪਲੋਮੈਟਿਕ ਫੇਲੀਅਰ ਤਾਂ ਹੈ ਹੀ। ਲਗਾਤਾਰ ਇਹ ਗੱਲ ਤਾਂ ਇੰਡੀਆ ਦੀ ਜਿਹੜੀ ਅਪੋਜੀਸ਼ਨ ਪਾਰਟੀ ਹੈ ਕਾਂਗਰਸ, ਉਹ ਵੀ ਕਹਿੰਦੀ ਰਹੀ ਹੈ ਕਿ ਇੰਡੀਆ ਦੀ ਫੋਰਨ ਪੋਲਿਸੀ ਕੀ ਹੈ ਉਹ ਹਜੇ ਕਿਸੇ ਨੂੰ ਸਮਝ ਨਹੀਂ ਆ ਰਹੀ। ਉਸ ਕਰਕੇ ਹੀ ਜਿਹੜਾ ਠੀਕ ਹੈ ਕਿ ਇਹ ਜਹਾਜ਼ ਲੈ ਕੇ ਸਾਰੇ ਕਿਤੇ ਘੁੰਮਦੇ ਰਹਿੰਦੇ ਨੇ, ਸਾਰੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀਆਂ ਦੇ ਹੱਥ ਫੜ ਕੇ ਨਰਿੰਦਰ ਮੋਦੀ ਕਹਿੰਦੇ ਨੇ ਕਿ ਇਹ ਤਾਂ ਮੇਰੇ ਦੋਸਤ ਨੇ, ਪਰ ਦੋਸਤ ਜਿਹੜੀ ਜਦੋਂ ਆਪਾਂ ਕਹਿ ਲਈਏ ਕਿ ਵਪਾਰਿਕ ਡੀਲ ਕਰਨ ਦੀ ਗੱਲ ਆਉਂਦੀ ਹੈ ਉਦੋਂ ਫਿਰ ਚੀਜ਼ਾਂ ਉਹਨਾਂ ਦੇ ਹੱਕ 'ਚ ਨਹੀਂ ਗੁਜ਼ਰਦੀ। ਹਾਲਾਂਕਿ ਜਿਹੜੇ ਕਾਂਗਰਸ ਦੇ ਆਗੂ ਹੈਗੇ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਨਰਿੰਦਰ ਮੋਦੀ
ट्रंप ਦੇ ਸਾਹਮਣੇ ਇਸ ਕਰਕੇ ਝੁਕੇ ਹੋਏ ਨੇ ਕਿਉਂਕਿ ਅਡਾਨੀ ਤੇ ਜਾਂਚ ਚੱਲ ਰਹੀ ਹੈ ਅਮਰੀਕਾ 'ਚ। ਖੈਰ ਬਹੁਤ ਸਾਰੀ ਥਿਓਰੀਆਂ ਨੇ, ਮੈਂ ਰਾਈਟਰਸ ਦੀ ਥਿਓਰੀ ਦੱਸੀ, ਇਕਨੋਮਿਸਟ ਦੀ ਦੱਸੀ ਤੇ ਆਪੋਜੀਸ਼ਨ ਪਾਰਟੀਆਂ ਕੀ ਸੋਚ ਰਹੀਆਂ ਨੇ ਇੰਡੀਆ 'ਚ ਉਹ ਦੱਸੀ ਹੈਗੀ ਆ। ਕਲੈਰਿਟੀ ਕਿਸੇ ਨੂੰ ਨਹੀਂ ਹੈ ਕਿਉਂਕਿ ਸਾਰੀਆਂ ਗੱਲਾਂ ਸੂਤਰਾਂ ਦੇ ਹਵਾਲੇ ਤੋਂ ਹੀ ਹੋ ਰਹੀ ਹੈ। ਜੀ ਅੱਗੇ ਜੇਕਰ ਮੈਂ ਚੱਲਾਂ ਤਾਂ ਸਤਿਆਪਾਲ ਮਲਿਕ ਜਿਹੜੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਰਹੇ ਨੇ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੁਸੀਂ ਵੀ ਉੱਥੇ ਸ਼ਾਮਲ ਰਹੇ ਤੇ ਥੋੜਾ ਜਿਹਾ ਦੱਸਿਓ। ਕਹਿੰਦੇ ਕਿ ਜਿਹੜੇ ਸਨਮਾਨ ਮਿਲਣੇ ਚਾਹੀਦੇ ਸੀ ਸਰਕਾਰੀ ਤੌਰ ਦੇ ਉੱਪਰ ਨਹੀਂ ਦਿੱਤੇ ਗਏ। ਕੀ ਇਹੀ ਸਿਲਾ ਮਿਲਦਾ ਹੈ ਜੀ ਜਦੋਂ ਕੋਈ ਆਪਣੇ ਦੇਸ਼ ਦੇ ਲੋਕਾਂ ਦੀ ਗੱਲ ਕਰਦਾ ਹੈ ਸੱਤਾ ਦੀ ਗੱਲ ਕਰਨ ਦੀ ਜਗ੍ਹਾ ਤੇ? ਬਿਲਕੁਲ ਦੇਖੋ, 2 ਵਾਰ ਦੇ ਕੈਬਨਿਟ ਮਿਨਿਸਟਰ ਸੈਂਟਰ 'ਚ, ਠੀਕ ਹੈ, 5 ਵਾਰ ਦੇ ਉਹ MP ਸੀਗੇ ਤੇ 5 ਸਟੇਟਾਂ ਦੇ ਉਹ ਗਵਰਨਰ ਰਹੇ ਤੇ ਇੰਨੇ ਵੱਡੇ ਉਹ ਆਗੂ ਸੀਗੇ ਜੀ। ਤੇ ਦੂਜੀ ਗੱਲ ਇਹ ਕਿ ਜੇ ਇੰਡੀਆ ਦੇ ਵਿੱਚ ਕੋਈ ਐਕਟਰੈਸ ਮਰ ਜਾਂਦੀ ਹੈ, ਜਿਵੇਂ ਸ਼੍ਰੀਦੇਵੀ ਮਰੀ, ਸ਼੍ਰੀਦੇਵੀ ਨੂੰ ਰਾਜਕੀय ਸਨਮਾਨ ਦਿੱਤਾ ਗਿਆ ਸੀਗਾ ਜਦ ਕਿ ਉਹ ਇੱਕ ਐਕਟਰੈਸ ਸੀਗੀ। ਹਾਲਾਂਕਿ ਉਹਨੂੰ ਡੀਪ ਸਟੇਟ ਨੇ ਬਹੁਤ ਵਰਤਿਆ ਸੀਗਾ। ਜਦੋਂ 84 ਤੋਂ ਬਾਅਦ ਪੰਜਾਬ 'ਚ ਜੋ ਕੁਝ ਘਟਨਾਕ੍ਰਮ ਹੋ ਰਿਹਾ ਸੀਗਾ, KPS ਗਿੱਲ ਨੇ ਸ਼੍ਰੀਦੇਵੀ ਨੂੰ ਖਾਸਾ ਵਰਤਿਆ ਸੀ ਪੰਜਾਬ 'ਚ, ਕਲਚਰ ਦੇ ਨਾਂ 'ਤੇ, ਕਲਚਰ ਪ੍ਰਮੋਟ ਕਰਨ ਦੇ ਨਾਂ 'ਤੇ, ਸਟੇਜਾਂ ਲਵਾਉਣ ਦੇ ਨਾਂ 'ਤੇ। ਖੈਰ ਉਹ ਇੱਕ ਅੱਡ ਗੱਲ ਹੈ, ਉਹਨੂੰ ਰਾਜਕੀ ਸਨਮਾਨ ਦਿੱਤਾ ਗਿਆ। ਸਤਿਆਪਾਲ ਮਲਿਕ ਜਿਹੜੇ ਕਿ ਐਡੇ ਵੱਡੇ ਕਦ ਦੇ ਆਗੂ ਰਹੇ, ਠੀਕ ਹੈ, 2 ਵਾਰ ਦੇ ਕੈਬਨਿਟ ਮਿਨਿਸਟਰ ਰਹੇ ਤੇ 5 ਵਾਰ ਦੇ ਗਵਰਨਰ ਰਹੇ, ਉਹਨਾਂ ਨੂੰ ਤਿਰੰਗਾ ਵੀ ਨਸੀਬ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਗੱਲ ਚੁੱਕੀ ਸੀਗੀ, ਸਿੱਖਾਂ ਦੀ ਗੱਲ ਚੁੱਕੀ ਸੀਗੀ ਤੇ ਆਪਣੇ ਜਿਹੜੇ ਖਿੱਤੇ ਹੈਗੇ ਆ ਹਰਿਆਣਾ, ਪੰਜਾਬ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਸ ਇਲਾਕੇ ਦੀ ਗੱਲ ਚੁੱਕੀ ਸੀਗੀ ਤੇ ਨਰਿੰਦਰ ਮੋਦੀ ਦੇ ਖਿਲਾਫ ਇੱਕ ਆਪਾਂ ਕਹਿ ਲਈਏ ਕਿ ਸਟੈਂਡ ਲਿਆ ਸੀ ਤੇ ਉਹਨਾਂ ਨੂੰ ਰਾਜਕੀ ਸਨਮਾਨ ਨਹੀਂ ਦਿੱਤਾ ਗਿਆ। ਉਹਨਾਂ ਦੇ ਜਿਹੜਾ ਅੰਤਮ ਸੰਸਕਾਰ ਲੋਧੀ ਰੋਡ ਤੇ ਹੋਇਆ ਸੀਗਾ ਕੱਲ, ਤੇ ਉਹਦੇ 'ਚ ਮੁਲਕ ਦੇ ਬਹੁਤ ਸਾਰੇ ਪੋਲੀਟੀਸ਼ੀਅਨ ਸ਼ਾਮਿਲ ਹੋਏ, ਰਾਹੁਲ ਗਾਂਧੀ ਵੀ ਆਏ ਸੀਗੇ। ਨਾ ਤਾਂ ਉਹਨਾਂ ਨੂੰ ਕੋਈ ਸਲਾਮੀ ਦਿੱਤੀ ਗਈ, ਨਾ ਉਹਨਾਂ ਨੂੰ ਤਿਰੰਗਾ ਭੇਟ ਕੀਤਾ ਗਿਆ। ਮਤਲਬ ਸਾਰੀਆਂ ਹੀ ਚੀਜ਼ਾਂ ਤੋਂ ਉਹਨਾਂ ਨੂੰ ਜਿਹੜਾ ਰਾਜਕੀ ਸਨਮਾਨ ਹੁੰਦਾ ਗਾ ਉਹ ਉਹਨਾਂ ਨੂੰ ਨਹੀਂ ਮਿਲਿਆ। ਉਸ ਨੂੰ ਸਾਰੇ ਹੀ ਆਪਾਂ ਕਹਿ ਲਈਏ ਕਿ ਆਗੂਆਂ ਨੇ ਚੁੱਕਿਆ ਹੈਗਾ। ਬੇਸਿਕਲੀ ਦੇਖੋ, ਇਹਦੇ 'ਚ ਜੇ ਮੈਂ ਗੱਲ ਕਰਨੀ ਹੋਵੇ ਕਿ ਸਤਿਆਪਾਲ ਮਲਿਕ, ਮੈਂ ਪੋਇਟਿਕ ਥੋੜ੍ਹੀ ਜਿਹੀ ਗੱਲ ਕਰਨਾ ਚਾਹੂੰਗਾ ਸਤਿਆਪਾਲ ਮਲਿਕ ਦੀ ਪਰਸਨੈਲਿਟੀ ਕੀ ਸੀਗੀ। ਸਤਿਆਪਾਲ ਮਲਿਕ ਇੱਕ ਇੱਦਾਂ ਦੇ ਘਰ 'ਚ ਪੈਦਾ ਹੋਇਆ ਜਿਹੜਾ ਗਰੀਬ ਸੀਗਾ। ਉਹਦੇ ਫਾਦਰ ਸਾਹਿਬ ਪੂਰੇ ਹੋ ਚੁੱਕੇ ਸੀ ਬਚਪਨ 'ਚ ਹੀ ਤੇ ਉਹ ਕਿਤੇ ਨਾ ਕਿਤੇ ਸਕੂਲ 'ਚ ਜਾ ਕੇ ਉਹ ਕਹਿੰਦਾ ਕਿ ਮੈਂ ਪੜ੍ਹਨਾ ਗਾ। ਪਾਟੇ ਲੀੜੇ ਪਾ ਕੇ ਗਿਆ ਹੋਇਆ ਸੀ ਇੱਕ ਬੱਚਾ ਜਿਹੜਾ ਪੜ੍ਹਨ ਦੀ ਇੱਛਾ ਰੱਖਦਾ ਸੀ, ਪਰ ਉਹ ਬਾਰ-ਬਾਰ ਮਾਸਟਰ ਨੂੰ ਕਹਿੰਦਾ ਰਿਹਾ ਕਿ ਮੇਰਾ ਦਾਖਲਾ ਕਰ ਦਿਓ, ਮੇਰਾ ਦਾਖਲਾ ਕਰ ਦਿਓ। ਮਾਸਟਰ ਜੀ ਹੈਰਾਨ ਸੀਗੇ ਤੇ ਉਹਨਾਂ ਨੇ ਮਾਸਟਰ ਜੀ ਨੇ ਕਿਹਾ ਕਿ ਠੀਕ ਹੈ, ਤੂੰ ਕਿਸੇ ਕਰੀਬ ਘਰ ਦਾ ਲੱਗਦਾ ਗਾ, ਤੂੰ ਕੱਲ ਆਪਣੇ ਬਾਊ ਜੀ ਨੂੰ ਲੈ ਕੇ ਆ, ਆਪਣੇ ਪਿਤਾ ਨੂੰ ਲੈ ਕੇ ਆ। ਉਹ ਕਹਿੰਦਾ ਜੀ ਬਾਊ ਜੀ ਤਾਂ ਹੈ ਨਹੀਂ, ਮੇਰੇ ਬਾਊ ਜੀ ਤਾਂ ਪੂਰੇ ਹੋ ਚੁੱਕੇ ਹੈਗੇ ਆ ਤੇ ਮੇਰੇ ਤੁਸੀਂ ਮੇਰਾ ਦਾਖਲਾ ਕਰ ਦਿਓ। ਚਲੋ ਮਾਸਟਰ ਸਾਹਿਬ ਨੇ ਉਹਨਾਂ ਦਾ ਦਾਖਲਾ ਕਰ ਦਿੱਤਾ ਤੇ ਇੱਕ ਦਿਨ ਉਹ ਐਡਾ ਤਾਕਤਵਰ ਬਣਿਆ ਕਿ ਉਹਨੇ ਜਿਹੜਾ ਆਪਣੇ ਆਪ ਨੂੰ ਮੁਲਕ ਦਾ ਸਭ ਤੋਂ ਤਾਕਤਵਰ ਆਦਮੀ ਮੰਨਦਾ ਗਾ, ਉਹਦਾ ਡਰ ਆਮ ਲੋਕਾਂ ਤੋਂ ਕੱਢ ਦਿੱਤਾ। ਆਮ ਲੋਕਾਂ 'ਚ ਜਿੰਨਾ ਡਰ ਸੀਗਾ ਨਰਿੰਦਰ ਮੋਦੀ ਦਾ, ਉਹ ਕੱਢਣ 'ਚ ਸਤਿਆਪਾਲ ਮਲਿਕ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਫਿਰ ਮੈਨੂੰ ਲੱਗਦਾ ਗਾ ਕਿ ਉਹ ਜਿਹੜਾ ਆਮ ਲੋਕਾਂ ਦੇ ਮਨਾਂ ਅੰਦਰ ਤੋਂ ਨਰਿੰਦਰ ਮੋਦੀ ਦਾ ਡਰ ਕੱਢਿਆ ਉਹਨਾਂ ਨੇ, ਉਸੇ ਕਰਕੇ ਹੀ ਉਹਨਾਂ ਨੂੰ ਰਾਜਕੀ ਸਨਮਾਨ ਨਹੀਂ ਦਿੱਤਾ ਗਿਆ। ਜੀ ਜੇਕਰ ਮੈਂ ਅੱਗੇ ਚੱਲਾਂ ਤਾਂ ਰਾਹੁਲ ਗਾਂਧੀ ਨੇ ਅੱਜ ਖਾਸਾ ਵੱਡਾ ਪ੍ਰੋਗਰਾਮ ਕਰ ਦਿੱਤਾ ਹੈ ਤੇ ਉਹ ਚੀਜ਼ਾਂ ਸਮੇਤ ਸਬੂਤਾਂ ਦੇ ਲਿਆ ਕੇ ਸਾਹਮਣੇ ਰੱਖ ਦਿੱਤੀਆਂ ਨੇ ਜਿਹੜੀਆਂ ਦੋ ਧਿਰਾਂ ਨੂੰ ਜ਼ਰੂਰ ਚਿੰਤਾ ਚ ਪਾਉਣਗੇ। ਪਹਿਲੀ ਹੈ ਇਲੈਕਸ਼ਨ ਕਮਿਸ਼ਨ ਤੇ ਦੂਜੀ ਭਾਜਪਾ। ਸਿੱਧੀਆਂ ਸਿੱਧੀਆਂ ਉਹਨਾਂ ਨੇ ਸਕਰੀਨ ਲਾ ਕੇ ਜਿਹੜੀਆਂ ਤਸਵੀਰਾਂ, ਜਿਹੜੀਆਂ ਲਿਸਟਾਂ ਸਾਹਮਣੇ ਲੋਕਾਂ ਦੇ ਰੱਖੀਆਂ ਨੇ, ਉਹ ਬੇਸ਼ੱਕ ਕਿਸੇ ਨੂੰ ਵੀ ਚੌਂਕਾ ਸਕਦੀਆਂ ਨੇ। ਇੱਕ ਇੱਕ ਐਡਰੈਸ ਦੇ ਉੱਪਰ ਕਈ ਵੋਟਾਂ ਬਣੀਆਂ ਹੋਈਆਂ ਨੇ ਜਾਂ ਫਿਰ ਇੱਕ ਹੀ ਨਾਮ ਦੇ ਵੋਟਰ ਦੇ ਕਈ ਵੋਟ ਬਣੇ ਹੋਏ ਨੇ। ਏਦਾਂ ਦਾ ਕਈ ਕੁਝ ਉਹਨਾਂ ਨੇ ਜੱਗ ਜ਼ਾਹਰ ਕੀਤਾ ਹੈ। ਕੀ ਕਹਿੰਦੇ ਹੋ, ਇਹ ਪ੍ਰੋਗਰਾਮ ਕਿਉਂ ਰੱਖਿਆ ਗਿਆ ਖਾਸ ਤੌਰ ਦੇ ਉੱਪਰ ਅਜਿਹੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਕਮਿਸ਼ਨ ਤੇ ਵਾਰ-ਵਾਰ ਇਹਨਾਂ ਦੇ ਵੱਲੋਂ ਤੰਜ ਕੱਸੇ ਜਾਂਦੇ ਨੇ ਤੇ SIR ਵੀ ਚੱਲ ਰਹੀ ਹੈ? ਤੇ ਕਿਵੇਂ ਦੇਖਦੇ ਹੋ ਜੀ ਇਹ ਸਾਰੀ ਕਾਰਵਾਈ ਨੂੰ ਤੇ ਅਸਰ ਇਹਦਾ ਕਿੰਨੀ ਕੁ ਦੂਰ ਤੱਕ ਜਾਊਗਾ?
ਜੀ ਦੇਖੋ, ਰਾਹੁਲ ਗਾਂਧੀ ਨੇ ਅੱਜ ਤਕਰੀਬਨ 1 ਘੰਟਾ 11 ਮਿੰਟ ਦੀ ਪ੍ਰੈਜੈਂਟੇਸ਼ਨ ਕੀਤੀ ਹੈ ਤੇ ਤਕਰੀਬਨ 30 ਦੇ ਨੇੜੇ ਤੇੜੇ ਸਲਾਈਡਸ ਦਿਖਾਈਆਂ ਨੇ ਤੇ ਆਪਣੇ ਨਾਲ ਉਹ ਬਹੁਤ ਸਾਰੇ ਪ੍ਰੂਫ ਲੈ ਕੇ ਆਏ ਸੀਗੇ। ਅੱਜ ਉਹ ਆਪਣੀ ਵਾਈਟ ਟੀ-ਸ਼ਰਟ ਉਹਨਾਂ ਨੇ ਪਾ ਰੱਖੀ ਸੀਗੀ ਤੇ ਹੱਥ 'ਚ ਰਿਮੋਟ ਫੜ ਕੇ ਬਾਰ-ਬਾਰ ਉਹ ਸਲਾਈਡਸ ਨੂੰ ਬਦਲ ਰਹੇ ਸੀ। ਕਦੇ ਅੰਗਰੇਜ਼ੀ ਜ਼ਬਾਨ ਦਾ ਇਸਤੇਮਾਲ ਕਰ ਰਹੇ ਸੀ, ਕਦੇ ਹਿੰਦੀ ਜ਼ਬਾਨ ਦਾ ਇਸਤੇਮਾਲ ਕਰ ਰਹੇ ਸੀਗੇ ਤੇ ਨੁਕਤਾ ਉਹੀ ਕਿ ਇਲੈਕਸ਼ਨ ਕਮਿਸ਼ਨ ਵੋਟਾਂ ਚੋਰੀ ਕਰ ਰਿਹਾ ਹੈਗਾ ਲੋਕਾਂ ਦੀ। ਉਹਨਾਂ ਨੇ ਇੱਕ ਮਹਾਰਾਸ਼ਟਰ ਦੀ ਸੀਟ ਦੀ ਗੱਲ ਕੀਤੀ, ਮਹਾਦੇਵਪੁਰਾ, ਉੱਥੇ 1 ਲੱਖ ਵੋਟਰ ਚੋਰੀ ਹੋਇਆ ਜੀ। ਉਹ ਉਹਨਾਂ ਨੇ ਪੂਰਾ ਖੋਲ ਕੇ ਰੱਖ ਦਿੱਤਾ। ਤੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਕਰਨਾਟਕ ਤੋਂ ਤੇ ਫਿਰ ਮਹਾਰਾਸ਼ਟਰ ਤੱਕ ਦੀ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜਿੰਨੀ ਰਿਸਰਚ ਕੀਤੀ ਉਹ ਉਸ ਹਿਸਾਬ ਨਾਲ ਦੱਸਿਆ ਕਿ ਕਿਵੇਂ ਇੱਕ ਜਾਣੇ ਦੇ 4-4 ਵੋਟਾਂ ਸੀਗੀਆਂ ਅਲੱਗ-ਅਲੱਗ ਬੂਥਾਂ ਦੇ ਵਿੱਚ, ਕਿਵੇਂ ਇੱਕ 1 BHK ਦਾ ਮਕਾਨ ਸੀਗਾ, 1 ਕਮਰੇ ਦਾ ਮਕਾਨ ਸੀਗਾ, ਉਹਦੇ ਅੰਦਰ ਉਹਨਾਂ ਨੇ ਗਿਣਾਈਆਂ ਕਿ ਉਹਦੇ 'ਚ 62 ਵੋਟਾਂ ਸੀਗੀਆਂ। ਜਦੋਂ ਉਹਨਾਂ ਦੇ ਕਾਂਗਰਸ ਦੇ ਲੋਕ ਉੱਥੇ ਗਏ ਦੇਖਣ ਵਾਸਤੇ ਕਿ ਕਿੰਨੇ ਲੋਕ ਰਹਿੰਦੇ ਨੇ ਤੇ ਉੱਥੇ ਕੋਈ ਨਹੀਂ ਰਹਿੰਦਾ ਸੀਗਾ, 1 ਕਮਰਾ ਸੀਗਾ, 1 ਬੈੱਡ ਸੀਗਾ ਤੇ ਉਹ ਕਿਰਾਏ ਦਾ ਮਕਾਨ ਵਗੈਰਾ ਸੀਗਾ। ਤਾਂ ਆਪ ਹਿਸਾਬ ਲਾਓ ਕਿ 62 ਵੋਟਰ ਕਿਵੇਂ ਉਸ ਇੱਕ ਮਕਾਨ 'ਚ ਰਹੇ। ਤਾਂ ਇਸ ਕਿਸਮ ਦਾ ਉਹਨਾਂ ਨੇ ਦੱਸਿਆ ਤੇ 6 ਮਹੀਨਿਆਂ ਅੰਦਰ ਇਹਨਾਂ ਨੇ 7 ਫਿਟ ਜਿਹੜੇ ਆਪਾਂ ਕਹਿ ਲਈਏ ਕਿ ਤਕਰੀਬਨ ਹਜ਼ਾਰਾਂ ਪੇਪਰ ਇਹਨਾਂ ਨੇ ਖੰਗਾਲੇ। ਇੱਕ ਬੰਡਲ ਦਾ ਫੋਟੋ ਵੀ ਦਿਖਾਇਆ ਜਿਹਦੇ 'ਚ 7 ਫਿਟ ਉੱਚਾ ਢੇਰ ਲੱਗਿਆ ਹੋਇਆ ਸੀ ਬੰਡਲਾਂ ਦਾ ਤੇ ਉਹਨਾਂ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਸਾਨੂੰ ਡਿਜੀਟਲ ਕਾਪੀ ਨਹੀਂ ਦਿੱਤੀ ਵੋਟਰ ਲਿਸਟ ਦੀ, ਇਸ ਕਰਕੇ ਅਸੀਂ ਜਿਹੜੀ ਪ੍ਰਿੰਟਡ ਕਾਪੀਆਂ ਸੀਗੀਆਂ ਉਹਨਾਂ ਨੂੰ ਹੀ ਇੱਕ ਨੂੰ ਜਾਂਚ ਕਰਕੇ ਮੈਨੂਅਲੀ ਹੀ ਇੱਥੋਂ ਤੱਕ ਪਹੁੰਚੇ ਹਾਂ ਕਿ 1 ਲੱਖ ਵੋਟਰ ਇੱਕ ਵਿਧਾਨ ਸਭਾ ਦੇ ਵਿੱਚ ਫਰਜ਼ੀ ਸੀਗੇ। ਤੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ 1 ਕਰੋੜ ਵੋਟਰ ਜੋੜਿਆ ਗਿਆ ਤੇ ਸ਼ਾਮ 5 ਵਜੇ ਬਾਅਦ ਉਹਨਾਂ ਦੇ ਬੂਥ ਏਜੰਟ ਤਾਂ ਕਹਿ ਰਹੇ ਸੀਗੇ ਕਿ ਕੋਈ ਇੰਨੀ ਛੇਤੀ ਵੋਟਾਂ ਤਾਂ ਪਈਆਂ ਨਹੀਂ, ਮਤਲਬ 5 ਵਜੇ ਬਾਅਦ ਕੋਈ ਸਪੀਡ ਨਹੀਂ ਵਧੀ ਮਤਦਾਨ ਦੀ, ਯਾਨੀ ਕਿ ਵੋਟਾਂ ਪਾਉਣ ਦੀ। ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਦੱਸਿਆ ਕਿ 5 ਵਜੇ ਬਾਅਦ ਤਾਂ ਬਹੁਤ ਜ਼ਿਆਦਾ ਰਸ਼ ਸੀਗਾ ਵੋਟਿੰਗ ਸੈਂਟਰਸ ਤੇ ਇਸ ਕਰਕੇ 1 ਕਰੋੜ ਵੋਟਾਂ ਸ਼ਾਮ 5 ਵਜੇ ਬਾਅਦ ਪੈ ਗਈਆਂ। ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਅੰਦਰ ਮਹਾਰਾਸ਼ਟਰ 'ਚ ਅਸੀਂ ਜਿੱਤੇ ਸੀਗੇ, ਪਰ ਉਸ ਤੋਂ ਕੁਛ ਮਹੀਨੇ ਬਾਅਦ ਹੀ ਵਿਧਾਨ ਸਭਾ ਚੋਣਾਂ 'ਚ BJP ਵਾਲੇ ਜਿੱਤ ਗਏ ਤੇ ਉਹ ਸਿਰਫ ਔਰ ਸਿਰਫ ਲੋਕਾਂ ਦੀ ਵੋਟਾਂ ਚੋਰੀ ਕਰਕੇ ਜਿੱਤੇ ਨੇ। 40 ਲੱਖ ਫਰਜ਼ੀ ਨਾ ਹੋਣ ਦੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ। ਤਕਰੀਬਨ 1 ਕਰੋੜ ਵੋਟਰ ਉਹਨਾਂ ਨੇ ਦੱਸਿਆ ਕਿ ਉਹਨਾਂ 'ਚ ਗੜਬੜੀਆਂ ਸੀ। 40 ਤਾਂ ਮਤਲਬ ਇੱਦਾਂ ਦੇ ਸੀਗੇ, 40 ਲੱਖ ਵੋਟਰ ਇੱਦਾਂ ਦੇ ਸੀਗੇ ਕਿ ਜਿਨ੍ਹਾਂ ਦੀ ਵੋਟਰ 1 ਲੱਖ 'ਤੇ ਜੋੜੀਆਂ ਗਈਆਂ। 5 ਮਹੀਨਿਆਂ ਅੰਦਰ ਹੀ 40 ਲੱਖ ਵੋਟਰ ਜੋੜ ਦਿੱਤੇ ਗਏ ਕਿ ਜਿਹੜੇ ਕਿੱਥੇ ਰਹਿੰਦੇ ਨੇ, ਕਿੱਥੋਂ ਦੇ ਨੇ, ਕੁਛ ਉਹਨਾਂ ਦਾ ਤਾਂ ਪਤਾ ਨਹੀਂ ਹੈ। ਜੀ ਵੱਡੇ ਸਵਾਲ ਖੜੇ ਕੀਤੇ ਨੇ, ਪਰ ਇਸ ਤੋਂ ਹੁਣ ਦੇਖਦੇ ਹਾਂ ਕੋਈ ਮੋੜਵੇਂ ਰੂਪ 'ਚ ਇਲੈਕਸ਼ਨ ਕਮਿਸ਼ਨ ਜਵਾਬ ਤਾਂ ਦਊਗਾ ਹੀ ਦਊਗਾ, ਕਿਉਂਕਿ ਉਹ ਦਿੰਦੇ ਨੇ ਆਮ ਤੌਰ ਤੇ ਜਵਾਬ। ਤੇ ਪਰ ਭਾਜਪਾ ਦੇ ਵੱਲੋਂ ਇਸ ਤੇ ਕੀ ਰੁਖ ਇਖਤਿਆਰ ਕੀਤਾ ਜਾਂਦਾ ਹੈ, ਉਹਨਾਂ ਦਾ ਕੀ ਸਟੈਂਡ ਹੁੰਦਾ ਹੈ, ਜ਼ਰੂਰ ਦੇਖਣ ਵਾਲੀ ਗੱਲ ਹੋਊਗੀ। ਗੱਲ ਹੁਣ ਹਰਿਆਣੇ ਦੀ ਕਰ ਲੈਂਦੇ ਆ। ਕਹਿੰਦੇ ਉੱਥੇ ਵੀ ਕਰੀਬ 35,000 ਏਕੜ ਜ਼ਮੀਨ ਖਰੀਦਣ ਜਾ ਰਹੀ ਹੈ ਸਰਕਾਰ। 6 IMT ਬਣਨਗੇ ਜੀ। ਇਹ 2 ਤਾਂ ਕੱਲੇ CM ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਹੀ ਬਣਨੇ ਨੇ, ਟਾਊਨਸ਼ਿਪ ਕੱਟੀ ਜਾਊਗੀ। ਹਾਂਜੀ, ਇਹ ਇੰਡਸਟਰੀਅਲ ਟਾਊਨਸ਼ਿਪ ਹੈਗੇ ਆ ਤੇ ਇਹ ਬਣਨ ਜਾ ਰਹੀਆਂ ਨੇ ਹਰਿਆਣਾ 'ਚ ਤੇ ਫਰਟਾਈਲ ਜ਼ਮੀਨ ਕਿਸਾਨਾਂ ਦੀ 35,000 ਏਕੜ ਖਰੀਦੀ ਜਾਊਗੀ। ਦੇਖੋ, ਨਾਇਬ ਸਿੰਘ ਸੈਣੀ ਦਾ ਜਿਹੜਾ ਹੋਮ ਡਿਸਟ੍ਰਿਕਟ ਹੈ ਉਹ ਅੰਬਾਲਾ ਹੈ। ਅੰਬਾਲੇ ਦੀ ਕਿੰਨੀ ਫਰਟਾਈਲ ਲੈਂਡ ਹੈ ਉਹ ਦੱਸਣ ਦੀ ਲੋੜ ਨਹੀਂ ਹੈ, ਸਾਰੇ ਆਪਣੇ ਸਰੋਤੇ ਵੀ ਜਾਣਦੇ ਕਿ ਅੰਬਾਲੇ ਦੀ। ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਦਾ ਪਰਛਾਵਾਂ ਤਾਂ ਨਹੀਂ ਪੈ ਗਿਆ ਕਿਤੇ ਜੀ? ਇਹੀ ਸਾਨੂੰ ਲੱਗ ਰਿਹਾ ਹੈਗਾ। ਪੰਜਾਬ 'ਚ ਲੈਂਡ ਪੁਲਿੰਗ ਚੱਲ ਰਹੀ ਹੈ, ਪੰਜਾਬ ਦੇ ਵੀ ਕਿਸਾਨਾਂ ਦੀ ਫਰਟਾਈਲ ਜ਼ਮੀਨ ਉਹਨੂੰ ਕਿਤੇ ਨਾ ਕਿਤੇ ਇੰਡਸਟਰੀਲਿਸਟਾਂ ਦੀ ਕਹਿ ਲਓ, ਪ੍ਰੋਪਰਟੀ ਮਾਫੀਆ ਦੀ ਨਿਗਾਹ ਪਈ ਹੋਈ ਹੈ ਉਹਨਾਂ 'ਤੇ ਵੀ, ਤੇ ਇੱਧਰ ਹਰਿਆਣੇ ਦੀ ਕਿਸਾਨਾਂ ਦੀ ਜ਼ਮੀਨਾਂ 'ਤੇ ਵੀ ਕਾਰਪੋਰੇਟਸ ਦੀ ਨਿਗਾਹ ਪਈ ਹੋਈ ਹੈ। ਤੇ ਫਰੀਦਾਬਾਦ, ਰੇਵਾੜੀ, ਜੀਂਦ, ਅੰਬਾਲਾ ਸਾਰੇ ਕਿਤੇ ਹੀ ਇਹ ਇੰਡਸਟਰੀਅਲ ਟਾਊਨਸ਼ਿਪ ਵਸਾਉਣ ਦੇ ਸੁਪਨੇ ਦਿਖਾਏ ਜਾ ਰਹੇ ਨੇ ਤੇ 35,000 ਏਕੜ ਕਿਸਾਨਾਂ ਤੋਂ ਲਈ ਜਾਵੇਗੀ। ਜਿਹੜਾ ਪੱਛਮੀ ਰਾਜਸਥਾਨ ਹੈ, ਮਾਨਗੜ੍ਹ, ਗੰਗਾਨਗਰ, ਉੱਥੇ ਵੀ ਜਿਹੜੀ ਆਬਾਦੀ ਆ ਉਹ ਆਪਾਂ ਨੂੰ ਪਤਾ ਹੈ ਕਿ ਸਿੱਖਾਂ ਦੀ ਅਤੇ ਪੰਜਾਬੀਆਂ ਦੀ ਅਤੇ ਜਾਟਾਂ ਦੀ ਹੈਗੀ ਆ ਉੱਥੇ। ਤੇ ਉੱਥੇ ਵੀ ਇਹਨਾਂ ਨੇ ਅਡਾਨੀ ਨੂੰ ਜਾਂ ਫਿਰ ਹੋਰ ਜਿੰਦਲ ਗਲੋਬਲ ਨੂੰ ਉਹਨਾਂ ਨੂੰ ਜ਼ਮੀਨਾਂ ਦੇਣੀਆਂ ਸ਼ੁਰੂ ਕਰਤੀਆਂ ਤੇ ਉੱਥੇ ਉਹ ਸੋਲਰ ਪੈਨਲ ਲਾ ਰਹੇ ਨੇ। ਯਾਨੀ ਕਿ ਜਿਹੜੇ ਇਹ ਫਰਟਾਈਲ ਖਿੱਤੇ ਹੈ ਜਿਨ੍ਹਾਂ ਨੂੰ ਜਿਹੜੇ ਇੱਥੋਂ ਦੀ ਕਿਸਾਨ ਕੌਮਾਂ ਸੀਗੀਆਂ ਉਹਨਾਂ ਨੇ ਵਾਹ ਕੇ ਇਹਨਾਂ ਜ਼ਮੀਨਾਂ ਨੂੰ
ਫਰਟਾਈਲ ਬਣਾਇਆ ਹੋਇਆ ਹੈਗਾ, ਉਹਨਾਂ ਦੀ ਜ਼ਮੀਨਾਂ ਲੈਣ ਦਾ ਫੁੱਲ ਪਲਾਨ ਚੱਲ ਰਿਹਾ ਹੈਗਾ, ਪੰਜਾਬ 'ਚ ਵੀ, ਹਰਿਆਣੇ 'ਚ ਵੀ ਤੇ ਪੱਛਮੀ ਰਾਜਸਥਾਨ 'ਚ ਵੀ। ਇਹ ਇਸ ਤੇ ਇਹਨੂੰ ਸਾਂਝੇ ਤੌਰ ਤੇ ਵੀ ਦੇਖਣ ਦੀ ਜ਼ਰੂਰਤ ਹੈ ਕਿ ਇਹ ਜਿਹੜੇ ਖਿੱਤੇ ਜਿਹੜੇ ਇੰਡੀਆ ਦੀ ਜਿਨ੍ਹਾਂ ਨੇ ਗ੍ਰੀਨ ਰੈਵੋਲੂਸ਼ਨ ਕਰਕੇ ਪੂਰੇ ਮੁਲਕ ਦਾ ਪੇਟ ਭਰਿਆ, ਅੱਜ ਉਹਨਾਂ ਦੇ ਆਪਾਂ ਕਹਿ ਲਈਏ ਕਿ ਰੋਜੀ ਰੋਟੀ ਦੇ ਪਿੱਛੇ ਹੀ ਕਿਉਂ ਪਏ ਹੋਏ ਨੇ ਕਾਰਪੋਰੇਟ। ਜੀ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਗੱਲ ਮੌਸਮ ਦੀ ਕਰ ਲੈਂਦੇ ਆ। ਹਿਮਾਚਲ ਦੇ ਵਿੱਚ ਬੱਦਲ ਫਟੇ ਨੇ, ਹੁਣ ਤੱਕ ਕਹਿੰਦੇ ਵੀ 199 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਇਹ ਪੂਰੇ ਦੇਸ਼ 'ਚ ਨਹੀਂ ਜਾਂ ਫਿਰ ਇਕੱਲੇ ਸ਼ਿਮਲੇ ਹਿਮਾਚਲ ਵਾਲੇ ਪਾਸੇ ਹੀ ਨੇ, ਕਿਉਂਕਿ ਚੰਡੀਗੜ੍ਹ ਵਾਲਾ ਹਾਈਵੇ ਵੀ ਕਹਿੰਦੇ ਕਰੀਬ 40 ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਹੁਣ ਖੁੱਲਿਆ। ਹਾਂਜੀ, ਇਹ ਸ਼ਿਮਲਾ ਦੇ ਹਾਲਾਤ ਨੇ ਸਰ। ਸ਼ਿਮਲਾ ਦੇ ਵਿੱਚ ਬੱਦਲ ਫਟਿਆਗਾ ਤੇ ਤਕਰੀਬਨ ਹਜੇ ਤੱਕ ਹਿਮਾਚਲ ਪ੍ਰਦੇਸ਼ 'ਚ 200 ਦੇ ਨੇੜੇ ਤੇੜੇ ਮੌਤਾਂ ਹੋ ਚੁੱਕੀਆਂ ਨੇ ਤੇ ਪਿਛਲੇ 40 ਘੰਟੇ ਤੱਕ ਚੰਡੀਗੜ੍ਹ ਸ਼ਿਮਲਾ ਹਾਈਵੇ ਵੀ ਬੰਦ ਰਿਹਾ। ਹਾਲਾਂਕਿ ਜਾਨੀ ਮਾਲੀ ਨੁਕਸਾਨ ਬਚ ਗਿਆ, ਇਹ ਘੱਟ ਹੋਇਆਗਾ। ਜਿਹੜੇ ਰਾਮਪੁਰ ਦੇ ਆਲੇ ਦੁਆਲੇ ਜਿਹੜੇ ਬੱਦਲ ਫਟਣ ਕਰਕੇ ਹੜ੍ਹ ਆਏ ਸੀਗੇ, ਉਹ ਇੱਕ ਹੈਗਾ ਤੇ ਕਈ ਥਾਵਾਂ ਤੇ ਲੈਂਡਸਲਾਈਡਸ ਹੋਈਆਂ ਨੇ। ਜਿਹੜਾ ਹਿਮਾਲਿਆ ਜਿਹੜਾ ਪਹਾੜ ਹੈ ਉਹ ਦਰਕ ਰਿਹਾ ਹੈਗਾ। ਚੰਡੀਗੜ੍ਹ ਮਨਾਲੀ ਦਾ ਜਿਹੜਾ 4 ਲੇਨ ਹੈ ਹਾਈਵੇ, ਉਸ 'ਚ ਮਲਬਾ ਜਮ੍ਹਾਂ ਹੋ ਗਿਆ ਸੀਗਾ ਉੱਥੇ ਲੈਂਡਸਲਾਈਡ ਹੋਣ ਕਰਕੇ, ਤੇ ਫਿਰ JCBਆਂ ਰਾਹੀਂ 40 ਘੰਟਿਆਂ ਅੰਦਰ ਹਟਾਇਆ ਗਿਆ ਹੈਗਾ। ਮੰਡੀ ਜ਼ਿਲ੍ਹੇ 'ਚ ਸਭ ਤੋਂ ਵੱਧ ਆਪਾਂ ਕਹਿ ਲਈਏ ਕਿ ਦਿੱਕਤਾਂ ਹੋਈਆਂ ਨੇ ਬੱਦਲ ਫਟਣ ਕਰਕੇ, ਲੈਂਡਸਲਾਈਡ ਕਰਕੇ, ਹੜ੍ਹਾਂ ਕਰਕੇ। ਹਿਮਾਚਲ ਪ੍ਰਦੇਸ਼ 'ਚ ਤਕਰੀਬਨ 200 ਮੌਤਾਂ ਹੋਈਆਂ ਨੇ ਤੇ ਇਹ ਜਿਹੜੇ ਨੁਕਸਾਨ ਹੈ ਦੱਸਿਆ ਜਾ ਰਿਹਾ ਹੈਗਾ ਕਿ 2000 ਕਰੋੜ ਰੁਪਏ ਦੀ ਪ੍ਰੋਪਰਟੀ ਦਾ ਨੁਕਸਾਨ ਹਿਮਾਚਲ ਪ੍ਰਦੇਸ਼ 'ਚ ਹੋ ਚੁੱਕਿਆ ਹੈਗਾ। ਬਾਕੀ ਦੇਖੋ, ਹੁਸ਼ਿਆਰਪੁਰ ਦਾ ਜਿਹੜਾ ਪੌਂਗ ਡੈਮ ਹੈ ਹੁਸ਼ਿਆਰਪੁਰ 'ਚ 40,000 ਕਿਊਸਿਕ ਫਿਟ ਪਾਣੀ ਛੱਡ ਦਿੱਤਾ ਗਿਆ ਹੈਗਾ। ਉਹਦੇ 'ਚ ਮਹਾਰਾਣਾ ਪ੍ਰਤਾਪ ਝੀਲ 'ਚ ਵੀ ਜਿਹੜਾ ਵਾਟਰ ਲੈਵਲ ਉਹ ਵੀ ਵਧ ਰਿਹਾ ਹੈਗਾ। ਸ਼ਾਹਨਗਰ ਬਰਾਜ 'ਚ ਵੀ 18 ਫਲੱਡ ਗੇਟ ਖੋਲ੍ਹੇ ਗਏ ਨੇ, ਯਾਨੀ ਕਿ ਜਿਹੜੇ ਇਹ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈਗਾ ਉਹਦਾ ਹਾਈ ਅਲਰਟ ਪੰਜਾਬ ਵਿੱਚ ਜਾਰੀ ਕਰ ਦਿੱਤਾ ਗਿਆ ਹੈ। ਹਰ ਜ਼ਿਲ੍ਹੇ ਦੇ ਵਿੱਚ ਰੈਸਕਿਊ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜਿਹੜੇ ਲੋਕ ਬਿਆਸ ਨਦੀ ਕੰਢੇ ਰਹਿੰਦੇ ਨੇ, ਉਹਨਾਂ ਤੋਂ ਅਪੀਲ ਕੀਤੀ ਗਈ ਹੈ ਪੰਜਾਬ 'ਚ ਕਿ ਉਹ ਸਾਵਧਾਨੀ ਵਰਤਣ ਤੇ ਦਰਿਆ ਤੋਂ ਦੂਰ ਰਹਿਣ ਤੇ ਦਰਿਆ ਦੇ ਲਵੇ ਜਾਣ ਦੀ ਗਲਤੀ ਨਾ ਕਰਨ। ਇਹ ਆਪਾਂ ਕਹਿ ਲਈਏ ਕਿ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਤੇ ਪੰਜਾਬ 'ਚ ਆਪਾਂ ਕਹਿ ਸਕਦੇ ਹਾਂ ਕਿ ਹੁਣ ਸਥਿਤੀ ਥੋੜ੍ਹੀ ਜਿਹੀ ਖਰਾਬ ਹੋਊਗੀ, ਕਿਉਂਕਿ ਪਾਣੀ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਹੈਗਾ। ਪੰਜਾਬ ਦੇ ਜਿਹੜੇ ਦਰਿਆ ਹੈਗੇ ਆ ਉਹ ਆਲਰੇਡੀ ਬਹੁਤ ਉਹਨਾਂ 'ਚ 4-4 5-5 ਮੀਟਰ ਵੱਧ ਪਾਣੀ ਚੱਲ ਰਿਹਾ ਸੀਗਾ ਤੇ ਹੁਣ ਜ਼ਿਆਦਾ ਪਾਣੀ ਛੱਡਿਆ ਗਿਆ ਹੈਗਾ ਤੇ ਕਈ ਥਾਵਾਂ ਤੇ ਆਪਾਂ ਨੂੰ ਕਿਸਾਨਾਂ ਦੇ ਖੇਤ ਵੀ ਡੁੱਬੇ ਦਿਖਣਗੇ ਤੇ ਕਈ ਥਾਵਾਂ ਤੇ ਹੜ੍ਹ ਵੀ ਆਣਗੇ। ਜੀ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ, ਗੱਲ ਭਾਜਪਾ ਦੀ ਕਰ ਲੈਂਦੇ ਆ। ਇਹ ਹੁਣ ਖਬਰ ਆ ਰਹੀ ਹੈ ਕਿ ਲੈਂਡ ਪੂਲਿੰਗ ਨੂੰ ਲੈ ਕੇ ਜਾਂ ਬਹਾਨਾ ਬਣਾ ਕੇ ਕਹਿ ਲਈਏ, ਭਾਜਪਾ ਹੁਣ ਪਿੰਡਾਂ 'ਚ ਰਸਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਕਹਿੰਦੇ ਤਿਆਰ ਹੈ ਪਿੰਡ ਪਿੰਡ ਜਾ ਕੇ ਇਸ ਲੈਂਡ ਪੂਲਿੰਗ ਨੀਤੀ ਨੂੰ ਭੰਡਣ ਦੇ ਲਈ, ਪਰ ਤਰੀਕਾ ਸ਼ਾਇਦ ਇਹੀ ਵਰਤਿਆ ਜਾਊਗਾ ਕਿ ਇਸ ਬਹਾਨੇ ਪਿੰਡਾਂ 'ਚ ਰਸਾਈ ਕੀਤੀ ਜਾਵੇ। ਹਾਂਜੀ, ਪੰਜਾਬ BJP ਬੇਸਿਕਲੀ ਲੈਂਡ ਪੋਲਿਸੀ ਦੇ ਸਹਾਰੇ, ਲੈਂਡ ਪੂਲਿੰਗ ਪੋਲਿਸੀ ਦੇ ਸਹਾਰੇ ਪਿੰਡਾਂ 'ਚ ਰੈਲੀਆਂ ਕਰਨ ਦੇ ਨਾਂ 'ਤੇ ਐਂਟਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ 5 ਸਾਲ ਤੋਂ ਪੰਜਾਬ ਦੇ ਪਿੰਡਾਂ ਵਾਲੇ BJP ਵਾਲਿਆਂ ਨੂੰ ਨਹੀਂ ਵੜਨ ਦੇ ਰਹੇ। ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇੱਕ ਯਾਤਰਾ ਦਾ ਐਲਾਨ ਕੀਤਾ ਹੈ, ਜ਼ਮੀਨ ਬਚਾਓ ਕਿਸਾਨ ਬਚਾਓ। ਇਹ ਉਹੀ ਭਾਜਪਾ ਹੈ ਜਿਹੜੀ ਨਏ ਖੇਤੀਬਾੜੀ ਕਾਨੂੰਨ ਲੈ ਕੇ ਆਈ ਸੀ, 3 ਖੇਤੀਬਾੜੀ ਕਾਨੂੰਨ, ਤੇ ਉਹਦੇ ਰਾਹੀਂ ਕਿਸਾਨਾਂ ਦੀ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰ ਰਹੀ ਸੀ। ਅੱਜ ਉਹੀ ਜ਼ਮੀਨ ਬਚਾਉਣ ਵਾਸਤੇ ਨਿਕਲੀ ਕਿਸ ਕਰਕੇ? ਉਹਨਾਂ ਨੂੰ ਇਹ ਸਪੇਸ ਕਿਹਨੇ ਦਿੱਤਾ? ਇਹਨਾਂ ਨੂੰ ਇਹ ਸਪੇਸ ਭਗਵੰਤ ਮਾਨ ਹੋਰਾਂ ਨੇ ਦਿੱਤਾ, ਆਮ ਆਦਮੀ ਪਾਰਟੀ ਨੇ ਦਿੱਤਾ। ਯਾਨੀ ਕਿ ਉੱਦਾਂ ਤਾਂ ਦੋਵਾਂ ਦੀ ਪੋਲਿਸੀਜ਼ ਕੋਈ ਜ਼ਿਆਦਾ ਅੱਡ ਹੈ ਨਹੀਂ, ਤੇ ਪਰ ਦੇਖੋ BJP ਦੀ ਵੀ ਐਂਟਰੀ ਹੁਣ ਪਿੰਡਾਂ 'ਚ ਹੋ ਰਹੀ ਹੈ। ਮੈਨੂੰ ਲੱਗਦਾ ਹੈਗਾ ਕਿ ਪਿੰਡਾਂ ਵਾਲੇ ਲੋਕ BJP ਨੂੰ ਰਿਸੀਵ ਨਹੀਂ ਕਰਨਗੇ। ਉਹ ਕੁਛ ਵੀ ਲੈ ਕੇ ਆ ਜਾਣ, ਕੋਈ ਰੈਲੀ ਲੈ ਕੇ ਆ ਜਾਣ, ਕੋਈ ਹੋਰ ਇਸ ਕਿਸਮ ਦੇ, ਉਹਨਾਂ ਨੂੰ ਰਿਸੀਵ ਇਸ ਕਰਕੇ ਨਹੀਂ ਕੀਤਾ ਜਾਊਗਾ ਕਿਉਂਕਿ ਆਲਰੇਡੀ ਉਹ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਯਤਨ ਕਰ ਚੁੱਕੇ ਹਨ। ਖੁਦ ਵੀ ਉਹ ਇਸੇ 'ਚ ਮਸ਼ਗੂਲ ਹਨ। ਹਰਿਆਣੇ 'ਚ ਤਾਂ BJP ਦੀ ਸਰਕਾਰ ਹੈ, ਉੱਥੇ 35,000 ਏਕੜ ਜ਼ਮੀਨ ਖੋਹਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਇਹ ਤਾਂ ਉਹੀ ਮਾਡਲ ਹੈ ਜੀ। ਇਹਦੇ ਵਾਸਤੇ ਤਾਂ ਆਪਾਂ ਮਤਲਬ ਕੀ ਕਹੀਏ ਕਿ ਮੈਨੂੰ ਲੱਗਦਾ ਕਿਸਾਨ ਸਮਝਦਾਰ ਨੇ ਪੰਜਾਬ ਦੇ, ਸ਼ਾਇਦ ਉਹਨਾਂ ਨੂੰ ਉਨੀ ਪਿੰਡਾਂ 'ਚ ਉਹਨਾਂ ਨੂੰ ਰਿਸਪੌਂਸ ਨਹੀਂ ਮਿਲੂਗਾ ਪੰਜਾਬ ਦੀ BJP ਨੂੰ।
ਜੀ। ਪਰ ਇਸੇ ਦੇ ਨਾਲ ਲੈਂਡ ਪੂਲਿੰਗ ਪਾਲਿਸੀ ਕਹਿੰਦੇ ਵੀ ਹਾਈ ਕੋਰਟ ਦੇ ਵਿੱਚ ਰੋਕ ਦੇ ਅਧੀਨ ਆ ਗਈ ਹੈ, ਰੋਕ ਲਾ ਦਿੱਤੀ ਗਈ ਹੈ ਪੂਰੇ 4 ਹਫ਼ਤਿਆਂ ਦੇ ਲਈ। ਕਿਹੜੀ ਗੱਲ ਨੂੰ ਮੁੱਖ ਰੱਖ ਕੇ ਇਹ ਰੋਕ ਅਦਾਲਤ ਵੱਲੋਂ ਲਗਾਈ ਗਈ ਹੈ ਜੀ ਇਸ? ਹਾਂਜੀ, ਇੱਕ ਪਟੀਸ਼ਨ ਪਾਈ ਗਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਇਸ ਲੈਂਡ ਪੂਲਿੰਗ ਪਾਲਿਸੀ ਦੇ ਉਲਟ ਉਹਦੇ 'ਚ ਸਟੇ ਕਰ ਦਿੱਤੀ ਗਈ ਹੈ, ਪਾਲਿਸੀ ਤੇ ਸਟੇ ਲਾ ਦਿੱਤਾ ਗਿਆ ਹੈਗਾ, ਤੇ 4 ਹਫ਼ਤਿਆਂ ਅੰਦਰ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦੀ ਗੱਲ ਕਹੀ ਗਈ ਹੈ। ਉਹਨਾਂ ਨੂੰ ਕਿਹਾ ਕਿ 4 ਹਫ਼ਤਿਆਂ ਅੰਦਰ ਤੁਸੀਂ ਇਸ ਪਾਲਿਸੀ ਬਾਰੇ ਜਵਾਬ ਦਾਖਲ ਹਾਈ ਕੋਰਟ 'ਚ ਕਰੋ। ਤੇ ਅਗਲੀ ਜਿਹੜੀ ਸੁਣਵਾਈ ਹੈ ਉਹ 7 ਸਤੰਬਰ ਨੂੰ ਹੋਣ ਜਾ ਰਹੀ ਹੈ। ਦੇਖਦੇ ਹਾਂ ਕਿ 7 ਸਤੰਬਰ ਨੂੰ ਇਸ ਮਾਮਲੇ 'ਚ ਕੀ ਨਿਕਲ ਕੇ ਆਉਂਦਾ ਗਾ। ਕੋਰਟ ਨੇ ਪਾਲਿਸੀ ਤੇ 2 ਸਵਾਲ ਚੁੱਕੇ ਹਨ। ਪਹਿਲਾ ਤਾਂ ਇਹ ਕਿ ਕੀ ਇਹਦਾ ਐਨਵਾਇਰਮੈਂਟਲ ਅਸੈਸਮੈਂਟ ਕੀਤਾ ਗਿਆ ਹੈ ਕਿ ਕਿੰਨਾ ਇਹਦੇ ਕਰਕੇ ਨੁਕਸਾਨ ਹੋਊਗਾ। ਦੂਜਾ ਸਵਾਲ ਇਹ ਚੁੱਕਿਆ ਗਿਆ ਹੈਗਾ ਕਿ ਜਿਹੜੇ ਲੋਕ ਇਹਨਾਂ ਜ਼ਮੀਨਾਂ ਦੇ ਮਾਲਕ ਨਹੀਂ ਸਨ, ਪਰ ਇਹਨਾਂ ਤੇ ਡਿਪੈਂਡੈਂਟ ਸਨ, ਜਿਵੇਂ ਜਿਹੜੇ ਮਜ਼ਦੂਰ ਹੋ ਗਏ, ਖੇਤ ਮਜ਼ਦੂਰ। ਹੁਣ ਉਹ ਮਾਲਕ ਤਾਂ ਹੈ ਨਹੀਂ ਖੇਤਾਂ ਦੇ, ਪਰ ਉਹਨਾਂ ਖੇਤਾਂ ਸਰ ਉਹ ਆਪਣੇ ਇੱਕ ਢਿੱਡ ਦਾ ਭਰੀ ਜਾਂਦੇ ਆ। ਹੁਣ ਖੇਤਾਂ 'ਚ ਮਜ਼ਦੂਰੀ ਕਰਕੇ ਪੈਸਾ ਤਾਂ ਪਾਉਂਦੇ ਨੇ, ਤੇ ਉਹਨਾਂ ਦਾ ਕੀ ਬਣੂਗਾ। ਇਹ 2 ਸਵਾਲ ਚੁੱਕੇ ਗਏ ਹਨ ਮੇਜਰ। ਦੇਖਦੇ ਹਾਂ ਕਿ ਇਹਦੇ ਤੇ ਪੰਜਾਬ ਸਰਕਾਰ ਕੀ ਜਵਾਬ ਦਾਖਲ ਕਰਦੀ ਹੈ। ਯਾਨੀ ਕਿ ਜਦੋਂ ਤੁਸੀਂ ਪੂਰੇ ਪਿੰਡ ਦੀ ਜ਼ਮੀਨ ਲੈ ਰਹੇ ਹੋ, ਠੀਕ ਹੈ, ਤਾਂ ਉਹ ਪਿੰਡ ਦੇ ਅੰਦਰ ਇੱਦਾਂ ਦਾ ਸੈਕਸ਼ਨ ਹੁੰਦਾ ਗਾ ਜਿਹੜਾ ਕਿ ਜ਼ਮੀਨਾਂ ਦਾ ਮਾਲਕ ਨਹੀਂ ਹੁੰਦਾ, ਖੇਤੀਬਾੜੀ ਜ਼ਮੀਨਾਂ ਦਾ, ਲੇਕਿਨ ਉਹ ਉਹਨਾਂ ਤੇ ਡਿਪੈਂਡੈਂਟ ਹੁੰਦਾ ਗਾ। ਉਹ ਆਪਾਂ ਨੂੰ ਪਤਾ ਖੇਤ ਮਜ਼ਦੂਰ ਵੀ ਹੁੰਦੇ ਨੇ, ਜਾਂ ਹੋਰ ਜਿਹੜੇ ਲੋਕ ਜਿਹੜੇ ਕਿ ਖੇਤੀਬਾੜੀ ਦੇ ਸੰਦ ਬਣਾਉਣ ਵਾਲੇ ਹੋ ਗਏ, ਐਗਰੀਕਲਚਰ ਇੰਸਟਰੂਮੈਂਟ ਬਣਾਉਣ ਵਾਲੇ ਹੋ ਗਏ, ਇਸ ਕਿਸਮ ਦੇ ਲੋਕ, ਜਾਂ ਖੇਤੀਬਾੜੀ ਨਾਲ ਜੁੜੇ ਹੋਏ ਲੋਕ, ਮੰਡੀ ਦੇ ਜਿਹੜੇ ਆੜ੍ਹਤੀਏ ਤੋਂ ਲੈ ਕੇ ਜਾਂ ਫਿਰ ਆਪਾਂ ਕਹਿ ਲਈਏ ਕਿ ਜਿਹੜੇ ਪੱਲੇਦਾਰ ਹੁੰਦੇ ਨੇ, ਕਿਸਾਨਾਂ ਦੀ ਜਿਹੜੀ ਫਸਲਾਂ ਦੀ ਪੱਲੇਦਾਰੀ ਕਰਦੇ ਨੇ, ਉਹ ਕਿੱਥੇ ਜਾਣਗੇ। ਸਾਰੇ ਸਵਾਲ ਮਤਲਬ ਪੁੱਛੇ ਤਾਂ ਜਾਣਗੇ ਕਿ ਖੇਤ ਮਜ਼ਦੂਰਾਂ ਦਾ ਕੀ ਬਣੂਗਾ, ਪੱਲੇਦਾਰਾਂ ਦਾ ਕੀ ਬਣੂਗਾ, ਉਸ ਖੇਤੀਬਾੜੀ ਸੰਦ ਬਣਾਉਣ ਵਾਲੇ ਜਿਹੜੇ ਕਾਰੀਗਰ ਹੈਗੇ ਆ ਉਹਨਾਂ ਦਾ ਕੀ ਬਣੂਗਾ। ਇਹ ਤਾਂ ਪੁੱਛਣੇ ਬਣਦੇ ਹੀ ਹੈ ਜੀ। ਜੇਕਰ ਇਸ ਤੋਂ ਅੱਗੇ ਚੱਲਾਂ ਤਾਂ ਉਧਰ ਮਜੀਠੀਆ ਸਾਹਿਬ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਜਿਹੜੀ ਚੱਲੀ ਸੀ, ਤੇ ਫੈਸਲਾ ਉਹਦੇ 'ਚ ਮਜੀਠੀਆ ਸਾਹਿਬ ਦੇ ਹੱਕ 'ਚ ਨਹੀਂ ਹੈ। ਹਾਂ, 2 ਘੰਟੇ ਸੁਣਵਾਈ ਹੋਈ ਅੱਜ ਫਿਰ ਮੋਹਾਲੀ ਕੋਰਟ ਦੇ ਵਿੱਚ, ਸੋਰੀ ਹਾਈ ਕੋਰਟ ਕਹਿ ਰਿਹਾ ਮੈਂ, ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ 2 ਘੰਟੇ ਸੁਣਵਾਈ ਚੱਲੀ ਹੈ। ਦੋਵੇਂ ਤਰਫ ਦੇ ਜਿਹੜੇ ਵਕੀਲ ਸੀਗੇ ਉਹਨਾਂ ਦੀ ਲੰਬੀ ਬਹਿਸ ਹੋਈ ਹੈ, ਲੇਕਿਨ ਇਸ ਮਾਮਲੇ ਤੇ ਕੋਰਟ ਨੇ ਕੋਈ ਵੀ ਫੈਸਲਾ ਸੁਣਾਉਣ ਤੋਂ ਨਾ ਕਰ ਦਿੱਤੀ ਹੈ, ਤੇ ਕੱਲ ਫਿਰ ਤੋਂ ਦੁਬਾਰੇ ਤੋਂ ਸੁਣਵਾਈ ਹੋਊਗੀ। ਕੱਲ ਦੁਬਾਰੇ ਸੁਣਵਾਈ ਹੋਣ ਤੋਂ ਬਾਅਦ ਹੀ ਫੈਸਲਾ ਲਿਆ ਜਾਊਗਾ। ਮਜੀਠੀਏ ਤੇ ਵਿਜੀਲੈਂਸ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਸੀਗੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਸਾਡੀਆਂ ਟੀਮਾਂ ਪੰਜਾਬ 'ਚ ਹੀ ਦਬਿਸ਼ ਨਹੀਂ ਦੇ ਰਹੀਆਂ, ਉਹ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੀ ਜਾ ਕੇ ਆਈਆਂ ਨੇ, ਤੇ ਅਸੀਂ ਉਹਨਾਂ ਦੋਵਾਂ ਸੂਬਿਆਂ ਤੋਂ ਵੀ ਜਿਹੜੇ ਸਾਨੂੰ ਫੈਕਟ ਮਿਲੇ ਨੇ ਉਹਨਾਂ ਨੂੰ ਕੰਪਾਈਲ ਕਰ ਰਹੇ ਹਾਂ। ਯਾਨੀ ਕਿ ਗੱਲ ਕੱਲ ਤੱਕ ਪਹੁੰਚ ਗਈ ਹੈ। ਕੱਲ ਦੇਖਦੇ ਹਾਂ ਕਿ ਜਿਹੜੀ ਵਿਜੀਲੈਂਸ ਵੱਲੋਂ ਜਿਹੜੇ ਵਕੀਲ ਪੇਸ਼, ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋ ਰਹੇ ਨੇ, ਉਹ ਕੀ ਸਫਾਈਆਂ ਦੇਣਗੇ, ਕੀ ਗੱਲ ਕਹਿਣਗੇ, ਉਹ 'ਤੇ ਡਿਪੈਂਡ ਹੋਊਗਾ। ਅੱਜ ਉਹਨਾਂ ਨੇ ਇਸ ਗੱਲ ਤੇ ਆਪਣੀ ਸਾਰੇ ਆਰਗੂਮੈਂਟ ਨੇ ਖੜਾਇਆ ਕਿ ਅਸੀਂ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਗਏ ਸੀਗੇ, ਉੱਥੇ ਸਾਨੂੰ ਮਜੀਠੀਆ ਦੇ ਉਲਟ ਬਹੁਤ ਕੁਝ ਮਿਲਿਆ ਗਾ। ਫਿਰ ਇਸ ਚੀਜ਼ ਤੇ ਗੱਲ ਉਹਨਾਂ ਨੇ ਖੜੀ ਕੀਤੀ ਹੈ, ਤੇ ਕੱਲ ਵਾਸਤੇ ਸੁਣਵਾਈ ਦੁਬਾਰੇ ਤੋਂ ਟਲ ਗਈ ਹੈ। ਜੀ। ਉਧਰ ਅੱਜ ਮੰਤਰੀ ਹਰਜੋਤ ਬੈਂਸ ਜਿਹੜੇ ਨੇ, ਉਹਨਾਂ ਨੇ ਜਿਹੜੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸੇਵਾ ਲੱਗੀ ਹੈ, ਤਨਖਾਹ ਲੱਗੀ ਹੈ, ਉਹ ਉਸ ਦੇ ਤਹਿਤ ਸੇਵਾ ਕੀਤੀ ਹੈ। ਹਾਂਜੀ, ਅੱਜ ਉਹ ਦਰਬਾਰ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ, ਉਹਨੂੰ ਲੈ ਕੇ ਅੱਜ ਉਹ ਆਪਣੀ ਸਜ਼ਾ ਪੂਰੀ ਕਰਨ ਵਾਸਤੇ ਪਹੁੰਚੇ ਸੀਗੇ। ਦਿੱਲੀ ਦੇ ਵਿੱਚ ਸ਼੍ਰੀ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਦੇ ਵਿੱਚ ਉਹ ਨਤਮਸਤਕ ਹੋਏ, ਫਿਰ ਉੱਥੇ ਉਹਨਾਂ ਨੇ ਸੇਵਾ ਵੀ ਕੀਤੀ ਹੈਗੀ ਆ। ਤੇ ਪਿਛਲੇ ਦਿਨੀ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਸੀ। ਅੱਜ ਉਹ ਦਿੱਲੀ ਸੀਗੇ, ਤੇ ਮੈਨੂੰ ਲੱਗਦਾ ਵਾ ਕਿ ਉਹਨਾਂ ਨੇ ਜਿਹੜੀ ਗਲਤੀ ਕੀਤੀ ਹੈ, ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਸਜ਼ਾ ਸੁਣਾਈ ਗਈ ਹੈ ਉਹ ਪੂਰੀ ਕਰ ਰਹੇ ਨੇ, ਤੇ ਉਹ ਸਮਝ ਰਹੇ ਨੇ ਕਿ ਕਿਵੇਂ ਇੱਕ ਮਰਿਆਦਾ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਤੇ ਉਹ ਉਹਨਾਂ ਤੋਂ ਭੰਗ ਹੋਈ ਹੈ। ਤੇ ਉੱਦਾਂ ਵੀ ਜਿਹੜੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਹੈਗੇ ਆ, ਉਹ ਬਖਸ਼ਿੰਦ ਨੇ। ਉਹ ਜੇ ਬੰਦਾ ਕੋਈ ਗੁਨਾਹ ਕਰਦਾ ਗਾ ਤੇ ਉਹਦੀ ਮਾਫੀ ਮੰਗਦਾ ਗਾ, ਤੇ ਫਿਰ ਉਹਨੂੰ ਉਹ ਬਖਸ਼ ਦਿੰਦੇ ਨੇ, ਤੇ ਉਹਨੂੰ ਇੱਕ ਨਵਾਂ ਜੀਵਨ ਜੀਣ ਦਾ ਮੌਕਾ ਦਿੰਦੇ ਨੇ। ਤੇ ਉੱਥੇ ਹੀ ਇਹ ਆਪਣੀ ਪਰੰਪਰਾ ਰਹੀ ਹੈ, ਤੇ ਮੈਨੂੰ ਲੱਗਦਾ ਗਾ ਕਿ ਇਹ ਆਪਣੀ ਸਜ਼ਾ ਪੂਰੀ ਕਰਕੇ ਆਪਣੀ ਸੇਵਾ ਕਰਕੇ
ਤੇ ਆਪਣੇ ਜੀਵਨ 'ਚ ਜ਼ਿੰਦਗੀ 'ਚ ਅੱਗੇ ਵਧਣ ਤੇ ਅੱਗੇ ਤੋਂ ਮਰਿਆਦਾਵਾਂ ਜਿਹੜੀਆਂ ਮਰਿਆਦਾ ਹੁੰਦੀ ਹੈ ਉਹਦਾ ਖਿਆਲ ਰੱਖਣ। ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।